ਅਗਲੀ ਖਬਰ ਕਰੀਏ ਆਪਾਂ ਪੰਥਕ ਹਲਕਿਆਂ ਦੀ। ਸ਼ਰਮਾ ਜੀ, ਸੇਵਾ ਸੰਭਾਲਣ ਗਈ ਹਰਿਆਣਾ ਕਮੇਟੀ ਨੇ ਸੰਭਾਲੀਆਂ ਗੋਲਕਾਂ ਜੀ। ਬਿਲਕੁਲ ਪ੍ਰਵੀਨ ਜੀ, ਜੀ ਪਿਛਲੇ ਦਿਨੀ ਕੁਰਕਸ਼ੇਤਰ ਦੇ ਵਿੱਚ ਛੇਵੀਂ ਪਾਤਸ਼ਾਹੀ ਦੇ ਗੁਰੂ ਘਰ ਦੇ ਵਿੱਚ ਜੋ ਵਰਤਾਰਾ ਵਾਪਰਿਆ, ਹਾਂਜੀ ਉਹ ਇੰਨਾ ਮਤਭਾਗਾ ਸੀਗਾ ਕਿ ਜਿੱਥੋਂ ਸਾਫ਼ ਲੱਗਦਾ ਹੈ ਕਿ ਗੁਰੂ ਘਰ ਦੀ ਸੇਵਾ ਸੰਭਾਲਣ ਦਾ ਤਾਂ ਮਸਲਾ ਹੀ ਨਹੀਂਗਾ। ਹੂੰ ਜੇ ਸੇਵਾ ਸੰਭਾਲਣ ਦਾ ਮਸਲਾ ਹੁੰਦਾ ਤਾਂ ਹਾਂਜੀ ਡਾਂਗੋ ਡਾਂਗ ਹੀ ਨਾ ਹੁੰਦੇ। ਹੂੰ ਫਿਰ ਤਾਂ ਕੋਈ ਵੀ ਜਾਂਦਾ, ਸੰਗਤ ਵਾਂਗ ਪੰਗਤ 'ਚ ਲੱਗਦਾ, ਦਰਬਾਰ ਸਾਹਿਬ 'ਚ ਮੱਥਾ ਟੇਕਦਾ, ਤੇ ਭਾਂਡਿਆਂ ਦੀ ਸੇਵਾ ਕਰਨ ਵਾਲਾ ਭਾਂਡੇ ਦੀ ਸੇਵਾ ਸੰਭਾਲ ਲੈਂਦਾ, ਦਰੀਆਂ ਝਾੜਨ ਵਾਲੀ ਦਰੀਆਂ ਦੀ ਸੇਵਾ ਸੰਭਾਲ ਲੈਂਦਾ, ਝਾੜੂ ਮਾਰਨ ਵਾਲਾ ਝਾੜੂ ਦੀ ਸੇਵਾ ਸੰਭਾਲ ਲੈਂਦਾ, ਜੀ ਪਾਠ ਕਰਨ ਵਾਲਾ ਪਾਠ ਦੀ ਸੇਵਾ ਸੰਭਾਲ ਲੈਂਦਾ, ਜੇ ਸੇਵਾ ਸੰਭਾਲਣੀ ਹੁੰਦੀ। ਜੀ ਸੇਵਾ ਮੈਨੂੰ ਨਹੀਂ ਲੱਗਦਾ ਇਹ ਸੇਵਾ ਕਰਨ ਤੋਂ ਕੋਈ ਕਿਸੇ ਨੂੰ ਰੋਕਦਾ। ਹੂੰ ਹਾਂ, ਜਦੋਂ ਗੋਲਕ ਨੂੰ ਹੱਥ ਪਾਉਂਦੇ ਨੇ ਫਿਰ ਡਾਂਗੋ ਡਾਂਗੀ ਹੁੰਦੇ ਨੇ। ਜੀ ਸੋ ਮਸਲਾ ਤਾਂ ਗੋਲਕ ਸੰਭਾਲਣ ਦਾ, ਸੇਵਾ ਸੰਭਾਲਣ ਦਾ ਤਾਂ ਹੈ ਹੀ ਨਹੀਂ। ਤੁਸੀਂ ਚਾਹੇ 5 ਤੋਂ 6 ਗੁਰੂ ਘਰਾਂ ਦੀ ਕਹਿੰਦਾ ਜੀ ਹਰਿਆਣਾ ਕਮੇਟੀ ਅਸੀਂ ਸੇਵਾ ਸੰਭਾਲ ਲਈ, ਰਹਿੰਦੇ ਗੁਰੂ ਘਰਾਂ ਦੀ ਵੀ ਅਸੀਂ ਸੰਭਾਲ ਲੈਣੀ ਹੈ ਕਹਿੰਦੇ। ਸੋ 5 ਥਾਵਾਂ ਦੀ ਤੁਸੀਂ ਖਬਰ ਕੱਢ ਕੇ ਪੜ੍ਹ ਲਓ ਹਾਂਜੀ ਜਾਂ ਵੀਡੀਓ ਕੱਢ ਕੇ ਦੇਖ ਲਓ, ਜੀ ਇੱਕੋ ਗੱਲ ਹੈ ਕਿ ਕਮੇਟੀ ਆਈ ਜੀ, ਆਉਂਦੇ ਹੀ ਉਹਨਾਂ ਨੇ ਗੋਲਕਾਂ ਦੀਆਂ ਚਾਬੀਆਂ ਮੰਗੀਆਂ ਜੀ, ਉਹ ਨਹੀਂ ਦਿੱਤੀਆਂ ਜੀ, ਉਹਨਾਂ ਨੇ ਗੋਲਕਾਂ ਤੋੜ ਕੇ ਜੀ ਆਪਣੇ ਤਾਲੇ ਲਾ ਲਏ। ਤੇ ਫਿਰ ਗੁਰੂ ਘਰ ਦੀ ਸੇਵਾ ਸੰਭਾਲਣ ਆਏ ਸੀ ਕਿ ਗੋਲਕਾਂ ਸੰਭਾਲਣ ਆਏ ਸੀ? ਜੀ ਪ੍ਰਵੀਨ ਜੀ, ਇੱਕ ਲੜਾਈ ਚੱਲ ਰਹੀ ਹੈ। ਜਿੱਥੇ ਜਿੱਥੇ ਸਿੱਖ ਭਾਈਚਾਰਾ ਬੈਠਾ, ਜਿੱਥੇ ਜਿੱਥੇ ਨਾਨਕ ਨਾਮ ਲੇਵਾ ਸੰਗਤ ਬੈਠੀ ਹੈ, ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲੇ ਲੋਕ ਬੈਠੇ ਨੇ, ਉਹਨਾਂ ਸਾਰਿਆਂ ਦੇ ਅੰਦਰ ਇੱਕ ਜੰਗ, ਇੱਕ ਦਵੰਦ ਚੱਲ ਰਿਹਾ ਕਿ ਬੇਅਦਬੀ ਵਰਗੇ ਕਾਰੇ ਕਿਵੇਂ ਵਾਪਰ ਜਾਂਦੇ ਨੇ ਸਾਡੇ ਮੁਲਕ 'ਚ। ਤੇ ਉਹ ਬੇਅਦਬੀ ਦਾ ਇਨਸਾਫ ਭਾਲਣ ਦੇ ਲਈ ਕਦੇ ਸਰਕਾਰਾਂ ਕੰਨੀ, ਕਦੇ ਸ਼੍ਰੋਮਣੀ ਕਮੇਟੀ ਕੰਨੀ, ਕਦੇ ਕੇਂਦਰ ਕੰਨੀ, ਕਦੇ ਸੂਬਿਆਂ ਕੰਨੀ, ਕਦੇ ਅਦਾਲਤਾਂ ਕੰਨੀ ਦੇਖ ਰਹੇ ਨੇ ਜੀ। ਪਰ ਮੇਰਾ ਮੰਨਣਾ ਇਹ ਹੈ ਕਿ ਜਿਹੜੇ ਬੇਅਦਬੀ ਦੇ ਮਾਮਲੇ ਹੁਣ ਤੱਕ ਚੱਲ ਰਹੇ ਨੇ, ਉਹਨਾਂ ਦੇ ਵਿੱਚ ਆਹ ਗੁਰੂ ਘਰਾਂ ਦੀ ਸੇਵਾ ਸੰਭਾਲਣ ਲੱਗੇ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਨੇ, ਚਾਹੇ ਉਹ ਸਰਕਾਰ ਦੀ ਹਰਿਆਣਾ ਦੀ ਬਣਾਈ ਕਮੇਟੀ ਆ, ਚਾਹੇ ਪੰਜਾਬ ਦੀ ਐਸਜੀਪੀਸੀ ਵਾਲੀ ਕਮੇਟੀ ਆ, ਇਸ ਕਮੇਟੀ ਦੇ ਨੁਮਾਇੰਦਿਆਂ ਦਾ ਵੀ ਇੱਕ ਪਰਚਾ ਸ਼ਾਮਲ ਕਰ ਲੈਣਾ ਚਾਹੀਦਾ ਕਿ ਭਾਈ ਤੁਸੀਂ ਵੀ ਬੇਅਦਬੀ ਕਰ ਰਹੇ ਹੋ। ਜੋ ਉੱਥੇ ਹੋਇਆ ਕੁਰਕਸ਼ੇਤਰ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੀਰਤਨ ਚੱਲਦਿਆਂ ਦੌਰਾਨ ਨਾਅਰੇਬਾਜ਼ੀ, ਅਰਦਾਸ ਹੁੰਦਿਆਂ ਧੱਕਾ ਮੁੱਕੀ, ਲੱਤਾਂ, ਗਾਲਾਂ, ਬਾਦੀ ਦੇ ਵਿੱਚ ਪੁਲਿਸ ਅੰਦਰ, ਕਈਆਂ ਨੇ ਜਰਾਬਾਂ, ਕਈਆਂ ਨੇ ਬੂਟ, ਉਹ ਸਾਰਾ ਕੁਝ। ਸੋ ਕੀ ਇਹ ਬੇਅਦਬੀ ਨਹੀਂ? ਜੀ। ਗੁਰੂ ਗ੍ਰੰਥ ਸਾਹਿਬ ਕੰਨੀ ਪਿੱਠ ਕਰਕੇ ਤੁਸੀਂ ਆਪਸ ਵਿੱਚ ਲੜ ਰਹੇ ਹੋ, ਕੀ ਇਹ ਬੇਅਦਬੀ ਨਹੀਂ? ਤੇ ਅਸੀਂ ਫਿਰ ਕਿਵੇਂ ਆਸ ਕਰਾਂਗੇ ਕਿ ਦੂਜੇ ਲੋਕ ਸਤਿਕਾਰ ਕਰਨ? ਸੋ ਇੱਥੇ ਆਪ ਤੁਸੀਂ ਉਦਾਹਰਨ ਬਣਨਾ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਇਹ ਸਾਡੇ ਨੁਮਾਇੰਦੇ ਨੇ, ਜਿਨ੍ਹਾਂ ਨੇ ਸੇਵਾ ਸੰਭਾਲਣੀ ਹੈ, ਉਹ ਕੁੱਕੜਾਂ ਵਾਂਗ ਲੜਦੇ ਨੇ। ਜੀ। ਇਹ ਚੌਧਰ ਦੀ ਲੜਾਈ ਹੈ। ਚਾਹੇ ਕੈਨੇਡਾ, ਅਮਰੀਕਾ ਵਰਗੇ ਹੋਰ ਮੁਲਕਾਂ 'ਚ ਅਸੀਂ ਕਈ ਗੁਰੂ ਘਰਾਂ 'ਚ ਦੇਖਦੇ ਸੀ, ਤਦ ਕਿਹਾ ਜਾਂਦਾ ਸੀ ਕਿ ਜੀ ਉਹ ਕੱਚੇ ਚਲੇ ਗਏ ਜੀ ਇੱਥੋਂ ਇਸ ਲਈ ਹੈ। ਭਾਈ ਤੁਸੀਂ ਤਾਂ ਪੱਕ ਗਏ ਇੰਨੇ ਸਾਲਾਂ ਦੇ, ਤੁਸੀਂ ਕਿਉਂ ਲੜਦੇ ਹੋ ਫਿਰ? ਸੋ ਇਸ ਲਈ ਕੱਲ ਵੀ ਨਾਢਾ ਸਾਹਿਬ ਗੁਰਦੁਆਰੇ ਪਹੁੰਚੀ ਹਰਿਆਣਾ ਕਮੇਟੀ। ਹੁਣ ਦਾਦੂਵਾਲ ਦੀ ਕਰਮਜੀਤ ਮਹੰਤ ਨਾਲ ਜਾਰੀ ਵੀ ਪੈ ਗਈ, ਹੁਣ ਇਕੱਠੇ ਹੋ ਗਏ, ਹੁਣ ਇਕੱਠੇ ਨੇ। ਕੱਲ ਇਕੱਠੇ ਸੀ ਉੱਥੇ, ਇਕੱਠੇ ਆਏ, ਸੇਵਾ ਸੰਭਾਲ ਲਈ। ਦੋ ਹੀ ਕੰਮ ਹੁੰਦੇ ਨੇ ਜਾ ਕੇ, ਇੱਕ ਗੋਲਕ ਨੂੰ ਤਾਲਾ ਲਾਇਆ ਪਹਿਲਾਂ, ਤੇ ਇੱਕ ਜਿੱਥੇ ਦਫ਼ਤਰ 'ਚ ਰਜਿਸਟਰ ਪਏ ਨੇ ਉਹ ਦਫ਼ਤਰ ਦੇ ਰਜਿਸਟਰ ਸੰਭਾਲੇ, ਹੋਰ ਸੇਵਾ ਕੋਈ ਨਹੀਂ। ਸੋ ਇੱਥੋਂ ਸਾਫ਼ ਹੈ ਕਿ ਇਹ ਸੇਵਾ ਸੰਭਾਲਣ ਨਹੀਂ ਪ੍ਰਵੀਨ ਜੀ, ਇਹ ਗੋਲਕਾਂ ਸੰਭਾਲਣ ਆਉਂਦੇ ਨੇ। ਇਸੇ ਦੀ ਤਕਲੀਫ ਸ਼੍ਰੋਮਣੀ ਕਮੇਟੀ ਨੂੰ ਹੈ, ਇਸੇ ਦੀ ਤਕਲੀਫ ਮਤਲਬ ਕਿ ਹੁਣ ਨਵੀਂ ਕਮੇਟੀ ਨੂੰ ਹੈ। ਸੋ ਇਸ ਲਈ ਜੇਕਰ ਇਹ ਮਸਲਾ ਹੁੰਦਾ ਸਿਰਫ ਗੁਰੂ ਘਰ ਦੀ ਸੇਵਾ ਸੰਭਾਲਣ ਦਾ, ਤਾਂ ਮੈਨੂੰ ਲੱਗਦਾ ਐਸਜੀਪੀਸੀ ਵੀ ਸੰਭਾਲਣ ਨੂੰ ਕਦੇ ਫੜਾ ਦਿੰਦੀ ਇਹਨਾਂ ਨੂੰ, ਤੇ ਜੇ ਉਹਨਾਂ ਨੇ ਸੰਭਾਲਣ ਤਾਂ ਪੁੱਛਣ ਦੀ ਵੀ ਲੋੜ ਨਹੀਂ ਸੀ। ਸੋ ਇਹ ਪੈਸੇ ਦੀ ਲੜਾਈ ਹੈ, ਮਸਲਾ ਖਰਚੇ ਦਾ ਹੈ ਕਿ ਚਾਬੀ ਮੇਰੇ ਕੋਲ ਹੋਣੀ ਚਾਹੀਦੀ ਹੈ ਖਜ਼ਾਨੇ ਦੀ। ਉਸ ਮਨਸ਼ਾ ਦੇ ਇਹ ਭਾਵ ਸਾਫ਼ ਨਜ਼ਰ ਆਉਂਦੇ ਨੇ। ਸੋ ਕੱਲ ਤਾਲੇ ਤੋੜੇ, ਉੱਥੇ ਵੀ ਨਾਢਾ ਸਾਹਿਬ ਵੀ ਆ ਕੇ ਗੋਲਕਾਂ ਸੰਭਾਲ ਲੀਆਂ, ਦਫ਼ਤਰ ਦੇ ਸਾਰੇ ਰਜਿਸਟਰ ਸੰਭਾਲ ਲਏ। ਸੋ ਇਹ ਕਹਿੰਦੇ ਜੀ ਆਉਣ ਵਾਲੇ ਸਮੇਂ 'ਚ ਬਾਕੀ ਗੁਰੂ ਘਰਾਂ ਦੀ ਸੇਵਾ ਵੀ ਸੰਭਾਲ ਲਾਂਗੇ। ਤੇ ਕਰਮਜੀਤ ਸਿੰਘ ਕਹਿੰਦਾ ਜੀ ਮੇਰੇ ਚੋਣਾਂ ਲੜਨ ਦੀ ਕੋਈ ਇੱਛਾ ਨਹੀਂ, ਇਹ ਸਾਰੇ ਝਿੰਡੇ ਹੋ ਰਹੀ, ਇਹ ਸਾਰੇ ਦਾਦੂਵਾਲ ਹੋ ਰਹੀ, ਸਾਰੀਆਂ ਇਹ ਧਿਰਾਂ ਇਕੱਠੀਆਂ ਹੋ ਜਾਣ। ਸੋ ਇਹ ਕਹਿੰਦੇ ਕਿ ਇਕੱਠੇ ਹੋ ਕੇ ਆਪਸ ਦੇ ਵਿੱਚ ਨਵੀਂ ਚੋਣ ਜਦੋਂ ਕਰਾਉਣੀ ਆ ਕਰਾ ਲੈਣ, ਮੈਂ ਚੋਣ ਨਹੀਂ ਲੜਨੀ, ਮੈਂ ਤਾਂ ਉਨੀ ਦੇਰ ਸੇਵਾ ਸੰਭਾਲ ਰਿਹਾ। ਸੋ ਇਹ ਸੇਵਾ ਗੋਲਕਾਂ ਦੀ ਸੇਵਾ ਪ੍ਰਵੀਨ ਜੀ, ਹੋਰ ਇਹ ਤੋਂ ਵੱਧ ਕੇ ਕੁਛ ਨਹੀਂ। ਜੀ। ਵੈਸੇ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਪੰਥ ਦੇ ਅਸਲ ਚਿੰਤਕ ਲੋਕ ਨੇ, ਜਿਹੜੇ ਪੰਥ ਦੀ ਹਰ ਟਾਈਮ ਚਿੰਤਾ ਕਰਦੇ ਨੇ, ਉਹਨਾਂ ਨੇ ਵੀ ਇਹਨਾਂ ਕੰਮਾਂ ਦੇ ਉੱਤੇ ਸ਼ਾਬਾਸ਼ੀ ਨਹੀਂ ਦਿੱਤੀ, ਉਹਨਾਂ ਨੇ ਵੀ ਚਿੰਤਾ ਹੀ ਪ੍ਰਗਟਾਈ ਹੈ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਜਵੇਦ ਅਖਤਰ ਪਾਕਿਸਤਾਨ ਜਾਂਦੇ ਨੇ ਤੇ ਪਾਕਿਸਤਾਨ ਜਾ ਕੇ ਉਹ ਪਾਕਿਸਤਾਨ ਦੇ ਉੱਤੇ ਇੱਕ ਐਸਾ ਬਿਆਨ ਦਾਗਦੇ ਨੇ ਕਿ ਉੱਥੇ ਖੜ ਕੇ ਉਹਨਾਂ ਨੂੰ ਸ਼ੀਸ਼ਾ ਵਿਖਾ ਕੇ ਆਉਂਦੇ। ਅਕਸਰ ਜਿਹੜੇ ਰਾਸ਼ਟਰਵਾਦੀਆਂ ਦੇ ਉੱਤੇ ਨਿਸ਼ਾਨੇ ਦੇ ਉੱਤੇ ਉਹ ਰਹਿੰਦੇ ਸੀਗੇ, ਉਹੀ ਰਾਸ਼ਟਰਵਾਦੀ ਅੱਜ ਉਹਨਾਂ ਦਾ ਗੁਣਗਾਨ ਕਰ ਰਹੇ ਨੇ।
ਹਾਲਾਂਕਿ ਹੋ ਸਕਦਾ ਉਹਨਾਂ ਨੂੰ ਗੁਣਗਾਨ ਕਰਨਾ ਥੋੜ੍ਹਾ ਜਿਹਾ ਔਖਾ ਲੱਗ ਰਿਹਾ ਹੋਵੇ, ਕਿਉਂਕਿ ਜਿਹੜੇ ਬੰਦੇ ਦੀ ਨਿੰਦਿਆ ਕੀਤੀ ਹੋਵੇ ਉਹਦਾ ਫਿਰ ਮਹਿਮਾ ਮੰਡਨ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ।